ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ। ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਹੋਇਆ ਹਫ਼ਤੇ ਦੇ ਵਿੱਚ, ਤੇ ਉਸ 'ਤੇ ਆਪਣੀਆਂ ਟਿੱਪਣੀਆਂ ਦੇਣਗੇ ਜੀ। ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਗੁਰਦੀਪ ਸਿੰਘ ਬਿਰਦੀ, ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ ਤੋਂ 408227225000 ਇਹਨਾਂ ਦਾ ਫੋਨ ਨੰਬਰ ਹੈ ਜੀ। ਇਸ਼ਾਨਜੀਤ ਸਿੰਘ ਕਲੋਟੀ, ਜੁਬਾ ਸਿਟੀ, ਸਤਨਾਮ ਸਿੰਘ ਸ਼ਿਰਗਿਲ, ਸਲਮਾ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਲੈ ਕੇ ਆਏ ਜੀ। ਜੁੜ ਚੁੱਕੇ ਨੇ ਸਾਡੇ ਨਾਲ ਸੁਸ਼ੀਲ ਦਸਾਂਝ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਰ ਦੋਸਤੋ, ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ, ਜਿਵੇਂ ਬਲਵਿੰਦਰ ਜੀ ਨੇ ਦੱਸਿਆ, ਕਿ ਚਰਚਾ ਕਰਦੇ ਹਾਂ, ਖਾਸ ਤੌਰ ਤੇ ਪੰਜਾਬ ਦੀ ਚਰਚਾ ਕਰਦੇ ਹਾਂ, ਦੇਸ਼ ਦੀ, ਦੁਨੀਆ ਦੀ, ਤੇ ਸਮਾਜਿਕ ਤੇ ਰਾਜਨੀਤਿਕ ਘਟਨਾਵਾਂ ਤੇ ਸਾਡੀਆਂ ਟਿੱਪਣੀਆਂ ਰਹਿੰਦੀਆਂ। ਰੋਜ਼ ਤੁਸੀਂ ਖਬਰਾਂ ਦੇ ਬੁਲੇਟਿਨ ਸੁਣਦੇ ਹੋ, ਪਰ ਖਬਰਾਂ ਤੋਂ ਬਾਹਰ ਜਾ ਕੇ, ਖਬਰਾਂ ਦੇ ਅੰਦਰ ਜਾ ਕੇ ਬਹੁਤ ਚੀਜ਼ਾਂ ਹੋਰ ਦੇਖਣ ਦੀ ਜ਼ਰੂਰਤ ਹੁੰਦੀ ਹੈ, ਜਿਹੜੀਆਂ ਕਈ ਵਾਰ ਨੰਗੀ ਅੱਖ ਨਾਲ ਦਿਖਾਈ ਨਹੀਂ ਦਿੰਦੀਆਂ। ਸੋ ਅਸੀਂ ਗੱਲਬਾਤ ਦਾ ਸਿਲਸਿਲਾ ਆਰੰਭਾਂਗੇ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਸੁਸ਼ੀਲ ਜੀ, ਸਭ ਤੋਂ ਪਹਿਲਾਂ ਭਖਿਆ ਹੋਇਆ ਮਸਲਾ ਆਪਣੇ ਗੁਰਮੇਹਰ ਕੌਰ ਦਾ ਹੈਗਾ ਆ, ਕਿ ਜਿਸ ਤਰ੍ਹਾਂ ਬਹੁਤ ਸਾਰੇ ਜਿਹੜੇ ਲੀਡਰ ਹੈਗੇ ਆ ਉਹ ਉਸ ਦੇ ਅਗੇਂਸਟ ਹੋ ਗਏ ਆ। ਕਈ ਹੋਰ ਨਾਮੀ ਹਸਤੀਆਂ ਆ, ਉਹਨਾਂ ਦੇ ਵੀ ਬਿਆਨ ਇਸ ਤਰ੍ਹਾਂ ਦੇ ਆਏ ਆ ਕਿ ਉਹ ਪਤਾ ਨਹੀਂ ਲੱਗਦਾ ਕਿ ਉਹਨਾਂ ਦੇ ਦਿਮਾਗ ਵਿੱਚ ਕੀ ਆ ਉਹਨਾਂ ਲੋਕਾਂ ਦੇ। ਤੇ ਪਰ ਹੁਣ ਪਤਾ ਲੱਗਾ ਆ ਕਿ ਗੁਰਮੇਹਰ ਕੌਰ ਘਰ ਵਾਪਸੀ, ਜਿਸ ਤਰ੍ਹਾਂ ਵਤਨ ਪਰਤੀ ਆਪਣੇ ਪੰਜਾਬ ਦੇ ਵਿੱਚ, ਕੀ ਉਸਨੇ ਕੁਇਟ ਕਰ ਦਿੱਤਾ ਉੱਥੋਂ? ਪਹਿਲੀ ਗੱਲ ਤਾਂ ਇਹਨੂੰ ਇਸ ਢੰਗ ਨਾਲ ਲੈਣ ਦੀ ਜ਼ਰੂਰਤ ਨਹੀਂ ਹੈ ਕਿ ਗੁਰਮੇਹਰ ਕੌਰ ਕੁਇਟ ਕਰ ਗਈ ਹੈ। ਸਗੋਂ ਗੁਰਮੇਹਰ ਕੌਰ ਨੇ ਇੱਕ ਅਜਿਹਾ ਮੁੱਦਾ ਜਿਹੜਾ ਆ ਉਹਨੂੰ ਸੈਂਟਰ ਦੇ ਵਿੱਚ ਲੈ ਆਂਦਾ, ਜਿਸ ਮੁੱਦੇ ਤੇ 1 ਸਾਲ ਪਹਿਲਾਂ ਗੱਲ ਚੱਲ ਰਹੀ ਸੀ ਤੇ ਉਹ ਗੱਲ ਠੱਪ ਹੋ ਗਈ ਸੀ। ਅੱਜ ਉਹ ਮੁੱਦਾ ਫੇਰ ਤੋਂ ਸਾਡੇ ਸੈਂਟਰ ਦੇ ਵਿੱਚ ਹੈ, ਸਾਡੇ ਕੇਂਦਰ 'ਚ ਹੈ, ਗੱਲਬਾਤ ਦੇ ਕੇਂਦਰ 'ਚ ਹੈ। ਤੇ ਮੈਂ ਅਕਸਰ ਕਹਿਣਾ ਕਿ ਆਮ ਤੌਰ ਤੇ ਉੱਥੇ ਲੋਕ ਇਹ ਕਹਿੰਦੇ ਆ ਕਿ ਜਦੋਂ ਤੋਂ ਭਾਰਤ ਦੇ ਨਰਿੰਦਰ ਮੋਦੀ ਦੀ ਹਕੂਮਤ ਆਈ ਹੈ, ਭਾਰਤ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹੈ, ਖਾਸ ਤੌਰ ਦੇ ਉੱਤੇ ਸਦਭਾਵਨਾ ਦਾ ਮਾਹੌਲ ਜਿੰਨਾ ਖਰਾਬ ਹੋ ਰਿਹਾ ਹੈ। ਮੈਂ ਸਗੋਂ ਇਹ ਕਹਿਣਾ ਵੀ ਇਹ ਸਮਾਂ ਭਿਆਨਕ ਨਹੀਂ ਹੈ, ਇਹ ਸਮਾਂ ਸਗੋਂ ਸਹੀ ਹੈ। ਇਸ ਗੱਲ ਨੂੰ ਪ੍ਰਮਾਣਿਤ ਕੀਤਾ ਗੁਰਮੇਹਰ ਕੌਰ ਦੇ ਇੱਕ ਟਵੀਟ ਨੇ, ਜਾਂ ਗੁਰਮੇਹਰ ਕੌਰ ਦੀ ਉਸ ਤਖਤੀ ਨੇ, ਜਿਹਦੇ ਤੇ ਉਹਨੇ ਲਿਖਿਆ ਕਿ ਮੈਂ ABP ਤੋਂ ਡਰਦੀ ਨਹੀਂ। ਉਸ ਤੋਂ ਬਾਅਦ ਜਿੱਦਾਂ ਗੁਰਮੇਹਰ ਕੌਰ ਦੀ ਇਸ ਕੰਪੇਨ ਦੇ ਵਿੱਚ ਸਾਰਾ ਮੁਲਕ ਸ਼ਾਮਲ ਹੋ ਗਿਆ, ਉਹਨੇ ਪ੍ਰਮਾਣਿਤ ਕਰ ਦਿੱਤਾ ਹੈ ਕਿ ਅੱਜ ਦਾ ਸਮਾਂ ਵੱਖ-ਵੱਖ ਥਾਵਾਂ ਦੇ ਉੱਤੇ ਕੰਮ ਕਰ ਰਹੇ ਜਿਹੜੇ ਲੋਕ ਹੈ, ਆਪਣੇ ਮਤਭੇਦਾਂ ਦੇ ਹੁੰਦਿਆਂ ਵੀ ਉਹਨਾਂ ਨੂੰ ਇਕੱਠਿਆਂ ਕਰਨ ਦਾ ਸਮਾਂ ਹੈ। ਅੱਜ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਹੈ, ਦਿੱਲੀ 'ਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਵੀ, ਵੱਖ-ਵੱਖ ਰਾਜਨੀਤਿਕ ਸੰਗਠਨਾਂ ਦੇ ਆਗੂਆਂ ਨੇ ਵੀ ਜਿਸ ਤਰ੍ਹਾਂ ਦੇ ਰਿਐਕਸ਼ਨ ਦਿੱਤੇ ਹੈ, ਤੇ ਦੇਸ਼ ਦੀ ਲਗਾਤਾਰ ਸਹਿਣਸ਼ੀਲਤਾ ਦੀ ਜਿਸ ਤਰ੍ਹਾਂ ਦੀ ਸਥਿਤੀ ਬਣਦੀ ਆ ਰਹੀ ਹੈ, ਉਹਦੇ ਤੇ ਜਿਵੇਂ ਸਾਰੀ ਓਪੋਜੀਸ਼ਨ ਇੱਕ ਹੁੰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਲੱਗਦਾ ਹੈ ਕਿ ਇੱਕ ਮੌਕਾ ਬਣ ਰਿਹਾ ਹੈ ਕਿ ਭਾਰਤ ਦੇ ਵਿੱਚ ਜਿਸ ਕਿਸਮ ਦੀ ਹਨੇਰਗਰਦੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਠੱਲਣ ਵਾਸਤੇ ਜਿਹੜੇ ਹੈ ਉਹ ਲੋਕ ਅੱਗੇ ਆ ਰਹੇ ਆ। ਹੁੰਦਾ ਕੀ ਹੈ, ਮੈਂ ਬਹੁਤ ਸੰਖੇਪ 'ਚ ਗੱਲ ਕਰਦਾ ਵੀ ਹਰ ਗੱਲ ਨੂੰ ਰਾਈਟ ਤੇ ਲੈਫਟ ਦੇ ਨਾਲ ਜੋੜ ਦਿੱਤਾ ਜਾਂਦਾ ਹੈ। ਆਮ ਤੌਰ ਤੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਲਓ ਜੀ, ਜਿਹੜਾ ਸਰਕਾਰ ਦੇ ਖਿਲਾਫ ਗੱਲ ਕਰ ਰਿਹਾ, ਜਾਂ ਕਨ੍ਹਈਆ ਕੁਮਾਰ ਦੇ ਹਵਾਲੇ ਨਾਲ ਜੇ ਆਪਾਂ ਗੱਲ ਕਰੀਏ ਵੀ JNU ਦਾ ਵਿਵਾਦ ਸੀ ਸਾਲ ਪਹਿਲਾਂ, ਤੇ ਕਨ੍ਹਈਆ ਕੁਮਾਰ ਇੱਕ ਨਾਇਕ ਬਣ ਕੇ ਉੱਭਰਿਆ ਉਸ ਮੂਵਮੈਂਟ ਦੇ ਵਿੱਚੋਂ, ਤਾਂ ਕਿਹਾ ਗਿਆ ਇਹ ਤਾਂ ਕਾਮਰੇਡ ਹੈ ਜੀ, ਕਾਮਰੇਡ ਹੈ, ਇਹ ਤਾਂ ਜੀ ਇਹਨਾਂ ਦਾ ਕੰਮ ਹੀ ਆ ਗੱਲਾਂ ਕਰਨਾ। ਅੱਜ ਗੁਰਮੇਹਰ ਕੌਰ ਨੇ ਇਸ ਗੱਲ ਨੂੰ ਪ੍ਰਮਾਣਿਤ ਕੀਤਾ ਹੈ ਕਿ ਹਰ ਬੰਦਾ ਜਿਹੜਾ ਵੀ ਰਿਐਕਟ ਕਰਦਾ, ਉਹਨੂੰ ਉਹਦਾ ਰਾਈਟ ਹੈ ਰਿਐਕਟ ਕਰਨ ਦਾ, ਉਹਦੇ ਤੇ ਤੁਸੀਂ ਲੇਬਲ ਨਹੀਂ ਲਾ ਸਕਦੇ। ਪ੍ਰੋਗਰੈਸਿਵ ਹੋਣਾ, ਸੈਕੂਲਰ ਹੋਣਾ, ਕਮਿਊਨਿਸਟ ਹੋਣਾ, ਲੈਫਟਿਸਟ ਹੋਣਾ, ਇਹ ਬਿਲਕੁਲ ਵੱਖਰੀਆਂ ਵੱਖਰੀਆਂ ਚੀਜ਼ਾਂ ਹੈ। ਕੋਈ ਪ੍ਰੋਗਰੈਸਿਵ ਹੋ ਸਕਦਾ, ਜ਼ਰੂਰੀ ਨਹੀਂ ਉਹ ਲੈਫਟਿਸਟ ਵੀ ਹੋਵੇ। ਕੋਈ ਸੈਕੂਲਰ ਹੋ ਸਕਦਾ, ਜ਼ਰੂਰੀ ਨਹੀਂ ਉਹ ਕਾਮਰੇਡ ਹੀ ਹੋਵੇ। ਸੋ ਜਿਹੜਾ ਲੈਵਲ ਲਾ ਦਿੱਤਾ ਜਾਂਦਾ ਹੈ ਕਿ ਇਹ ਤਾਂ ਜੀ ਲੈਫਟ ਦਾ ਬੰਦਾ ਹੈ, ਇਸ ਗੱਲ ਨੂੰ ਗੁਰਮੇਹਰ ਕੌਰ ਨੇ ਜਿਸ ਤਰ੍ਹਾਂ ਦੀ ਇੱਕ ਲੜਾਈ ਵਿੱਢੀ ਹੈ, ਉਸ ਲੜਾਈ ਨੇ ਗੁਰਮੇਹਰ ਕੌਰ ਦੇ ਨਾਲ ਨਾਲ ਸਾਡੇ ਦੇਸ਼ ਦੇ ਜਿਹੜੇ ਬਾਕੀ ਯੂਥ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੈ, ਜਿੱਥੇ ਉਹਨਾਂ ਨੂੰ ਇੱਕ ਅਗਵਾਈ ਦਿੱਤੀ ਹੈ, ਉੱਥੇ ਸਧਾਰਨ ਬੰਦਾ ਜਿਹੜਾ ਜਿਹਨੂੰ ਲੱਗਦਾ ਹੈ ਕਿ ਮੈਂ ਕੀ ਕਹਿ ਸਕਦਾ, ਮੇਰੇ ਪਿੱਛੇ ਤਾਂ ਕੋਈ ਹੈ ਹੀ ਨਹੀਂ,
ਉਸ ਸਧਾਰਨ ਬੰਦੇ ਨੂੰ ਇੱਕ ਤਾਕਤ ਦਿੱਤੀ ਗੁਰਮੇਹਰ ਕੌਰ ਨੇ ਵੀ ਤੁਹਾਡੇ ਪਿੱਛੇ ਕੋਈ ਰਾਜਨੀਤਿਕ ਪਾਰਟੀ ਨਹੀਂ ਹੈ, ਤੁਹਾਡੇ ਪਿੱਛੇ ਕੋਈ ਵਿਦਿਆਰਥੀ ਜਥੇਬੰਦੀ ਨਹੀਂ ਹੈ, ਉਹਦੇ ਬਾਵਜੂਦ ਵੀ ਤੁਸੀਂ ਗੱਲ ਕੀਤੀ ਹੈ ਤੇ ਤੁਸੀਂ ਇੱਕ ਨਾਇਕ ਬਣ ਕੇ ਉੱਭਰੇ ਹੋ। ਇਹ ਗੁਰਮੇਹਰ ਕੌਰ ਦੀ ਪ੍ਰਾਪਤੀ ਹੈ ਤੇ ਇਹਨੇ ਇੱਕ ਸਧਾਰਨ ਨੌਜਵਾਨ ਨੂੰ, ਚਾਹੇ ਉਹ ਸਾਡੀ ਬੱਚੀ ਹੈ, ਮੇਰੀ ਭੈਣ ਹੈ, ਸਕੂਲ 'ਚ ਪੜ੍ਹਦੀ ਹੈ, ਕਾਲਜ 'ਚ ਪੜ੍ਹਦੀ, ਸਾਡੀ ਵਿਦਿਆਰਥਣ ਹੈ, ਜਾਂ ਮੇਰਾ ਛੋਟਾ ਵੀਰ ਹੈ ਕੋਈ ਜਿਹੜਾ ਸਕੂਲ ਕਾਲਜ ਦੇ ਵਿੱਚ ਪੜ੍ਹਦਾ, ਜਿਹੜਾ ਕਿਸੇ ਵਿਦਿਆਰਥੀ ਆਰਗੇਨਾਈਜੇਸ਼ਨ ਦਾ ਮੈਂਬਰ ਨਹੀਂ ਹੈ, ਪਰ ਉਹਨੂੰ ਤਾਕਤ ਦਿੱਤੀ ਗੁਰਮੇਹਰ ਕੌਰ ਨੇ। ਉਹਨੂੰ ਗੁਰਮੇਹਰ ਕੌਰ ਨੇ ਦੱਸਿਆ ਕਿ ਤੁਹਾਡੀ ਵੀ ਹੋਂਦ ਹੈ, ਤੁਸੀਂ ਗੱਲ ਕਰ ਸਕਦੇ ਹੋ। ਤੇ ਉਹਦਾ ਗੁਰਮੇਹਰ ਕੌਰ ਦਾ ਵਾਪਸ ਜਾਣਾ ਜਲੰਧਰ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਲੜਾਈ ਛੱਡ ਕੇ ਚਲੀ ਗਈ ਹੈ। ਉਹ ਕਿਉਂਕਿ ਕਿਸੇ ਰਾਜਨੀਤਿਕ ਸੰਗਠਨ ਦੀ ਮੈਂਬਰ ਨਹੀਂ ਹੈ ਤੇ ਉਹਨੇ ਇਹ ਪ੍ਰਮਾਣਿਤ ਵੀ ਕਰ ਦਿੱਤਾ ਹੈ ਕਿ ਰਾਜਨੀਤਿਕ ਸੰਗਠਨ ਦਾ ਮੈਂਬਰ ਹੋਣ ਕਰਕੇ ਨਹੀਂ, ਆਪਣੇ ਲੈਵਲ ਦੇ ਉੱਤੇ ਵੀ ਤੁਸੀਂ ਗੱਲ ਕਰਨ ਦੇ ਕਾਬਲ ਹੋ। ਤੇ ਉਹ ਗੱਲ ਉਹਨੇ ਫੇਰ ਕੀਤੀ। ਆਖਰੀ ਟਵੀਟ ਜਿਹੜਾ ਆਇਆ ਗੁਰਮੇਹਰ ਕੌਰ ਦਾ, ਉਹ ਬੜਾ ਇੰਪੋਰਟੈਂਟ ਹੈ। ਗੁਰਮੇਹਰ ਕੌਰ ਨੇ ਆਖਰੀ ਟਵੀਟ ਜਿਹੜਾ ਕੀਤਾ ਉਹਦੇ 'ਚ ਉਹਨੇ ਕਿਹਾ ਵੀ ਮੈਂ ਵਿਰੋਧ ਜਿੰਨਾ ਕਰਨਾ ਸੀ 20 ਸਾਲ ਦੀ ਉਮਰ 'ਚ ਜਿੰਨੀ ਦਲੇਰੀ ਦਿਖਾਉਣੀ ਸੀ ਮੈਂ ਦਿਖਾਤੀ ਹੈ, ਤੇ 20 ਸਾਲ ਦੀ ਉਮਰ 'ਚ ਜਿੰਨਾ ਮੈਂ ਵਿਰੋਧ ਚੱਲਣਾ ਸੀ ਉਹ ਵੀ ਚੱਲ ਰਿਹਾ। ਪਰ ਹੁਣ ਮੈਂ ਆਪਣੇ ਆਪ ਨੂੰ ਇਸ ਕੰਪੇਨ ਤੋਂ ਇਸ ਕਰਕੇ ਵੱਖ ਕਰ ਰਹੀ ਹੈ ਕਿ ਮੈਂ ਇੱਕ ਮੁੱਦਾ ਦਿੱਤਾ ਤੇ ਇਹ ਲੜਾਈ ਜਿਹੜੀ ਹੈ ਇਹ ਹਟਣੀ ਨਹੀਂ ਚਾਹੀਦੀ, ਪਰ ਮੈਂ ਜਿਹੜੀ ਸਿੱਧੇ ਤੌਰ ਤੇ ਲੜਾਈ ਲੜੀ ਜਾ ਰਹੀ ਹੈ ਕਿਸੇ ਰਾਜਨੀਤਿਕ ਸੰਗਠਨ ਵੱਲੋਂ, ਮੈਂ ਉਹਦਾ ਪਾਰਟ ਨਹੀਂ ਬਣਨਾ ਚਾਹੁੰਦੀ। ਜੇ ਲੋਕ ਮੇਰੀ ਦਲੇਰੀ ਦੀ ਗੱਲ ਕਰਨਗੇ ਤਾਂ ਮੈਂ ਕਾਫੀ ਦਲੇਰੀ ਦਿਖਾ ਦਿੱਤੀ ਹੈ। ਦੂਜੀ ਗੱਲ, ਉਹਦੇ ਤੇ ਜਿੱਦਾਂ ਦੇ ਉਹਦੇ ਵਿਰੋਧ 'ਚ ਜਿੱਦਾਂ ਦੇ ਟਵੀਟ ਆਏ, ਜਿੱਦਾਂ ਜਾਂ ਬਿਆਨ ਆਏ, ਉਹਦੇ ਤੋਂ ਵੀ ਉਹ ਥੋੜੀ ਜਿਹੀ ਅਪਸੈਟ ਤਾਂ ਨਹੀਂ, ਪਰ ਉਹਨੇ ਗੱਲ ਜਿਹੜੀ ਕੀਤੀ ਬੜੀ ਇੰਪੋਰਟੈਂਟ ਕੀਤੀ ਹੈ ਵੀ ਮੇਰੇ ਪਿਤਾ ਜਿਹੜੇ ਆ ਉਹ ਕਾਰਗਲ 'ਚ ਸ਼ਹੀਦ ਹੋਏ ਸੀ, ਮਾਰੇ ਗਏ ਸੀ। ਅੱਜ ਮੇਰੇ ਪਿਤਾ ਨੂੰ ਕਿਹਾ ਜਾ ਰਿਹਾ ਹੈ ਜਾਂ ਮੈਨੂੰ ਮੇਰੇ 1 ਸਾਲ ਪਹਿਲਾਂ ਦੀ ਵੀਡੀਓ ਕੱਢ ਕੇ ਕਹੀ ਜਾ ਰਹੀ ਹੈ ਵੀ ਮੈਂ ਤਾਂ ਪਾਕਿਸਤਾਨ ਦੀ ਹਮਦਰਦ ਹੈ। ਉਹਨੇ ਸਾਫ਼ ਕਿਹਾ ਵੀ ਜੇ ਕਿਸੇ ਨੂੰ ਮੇਰੇ ਪਿਤਾ ਦਾ ਨਾਂ ਲੈਣ ਤੇ ਕੋਈ ਤਕਲੀਫ ਹੈ ਤਾਂ ਮੇਰੇ ਪਿਤਾ ਦਾ ਨਾਂ ਉਹ ਨਾ ਲਵੇ। ਜਦਕਿ ਜਿਹੜਾ 1 ਸਾਲ ਪਹਿਲਾਂ ਵੀ ਉਹਦਾ ਵੀਡੀਓ ਸੀ ਜਿਹੜਾ ਹੁਣ ਸਾਹਮਣੇ ਆਇਆ, ਇਹਨਾਂ ਨੇ ਜਿਹੜੇ ਸੋਕਾਰ ਜਿਹੜੇ ਸਾਡੇ ਰਾਸ਼ਟਰਵਾਦੀ ਆ ਉਹਨਾਂ ਨੇ ਲੈ ਕੇ ਆਂਦਾ, ਉਸ ਵੀਡੀਓ ਦੇ ਵਿੱਚ ਵੀ ਉਹਨੇ ਸਾਫ਼ ਕਿਹਾ ਵੀ ਜਦੋਂ ਮੈਂ ਬੱਚੀ ਸੀ ਮੈਂ ਸਮਝਦੀ ਸੀ ਵੀ ਸ਼ਾਇਦ ਪਾਕਿਸਤਾਨ ਨੇ ਮੇਰੇ ਫਾਦਰ ਨੂੰ ਮਾਰਿਆ। ਮੈਨੂੰ ਹੋਸ਼ ਆਇਆ, ਮੈਨੂੰ ਸਮਝ ਆਈ, ਮੈਨੂੰ ਪਤਾ ਲੱਗਾ ਪਾਕਿਸਤਾਨ ਨੇ ਮੇਰੇ ਪਿਤਾ ਨੂੰ ਨਹੀਂ ਮਾਰਿਆ, ਇਸ ਜੰਗ ਨੇ ਮੇਰੇ ਪਿਤਾ ਨੂੰ ਖਾਧਾ, ਇਸ ਜੰਗ ਨੇ ਮੇਰੇ ਪਿਤਾ ਨੂੰ ਮਾਰਿਆ। ਤੇ ਉਹਦੇ ਜਵਾਬ ਦੇ ਵਿੱਚ ਆਸਟ੍ਰੇਲੀਆ 'ਚ ਰਹਿੰਦੇ ਇੱਕ ਪਾਕਿਸਤਾਨੀ ਨੌਜਵਾਨ ਨੇ ਬਕਾਇਦਾ ਉਸੇ ਤਰ੍ਹਾਂ ਦਾ ਵੀਡੀਓ ਪਾ ਕੇ ਇਹ ਗੱਲ ਕਹੀ ਸੀ ਕਿ ਜਿਹੜੀ ਗੁਰਮੇਹਰ ਕੌਰ ਹੈ, ਤੇ ਮੈਂ ਸਮਝਦਾ ਕਿ ਸਾਨੂੰ ਇਸ ਤਰ੍ਹਾਂ ਦੇ ਮੁਲਕ ਤੋਂ ਬਾਹਰ ਆਉਣਾ ਚਾਹੀਦਾ ਹੈ ਜਿੱਥੇ ਹਿੰਸਾ ਹੋਵੇ। ਸਾਨੂੰ ਭੈਣਾਂ ਭਰਾਵਾਂ ਵਾਲਾ ਕੋਈ ਮੁਲਕ, ਨਵਾਂ ਮੁਲਕ ਉਸਾਰਨਾ ਚਾਹੀਦਾ ਹੈ। ਇਹ ਬੜੀ ਪੋਜ਼ਿਟਿਵ ਕਿਸਮ ਦੀ ਥਿੰਕਿੰਗ ਹੈ। ਸੋ ਗੁਰਮੇਹਰ ਕੌਰ ਨੇ ਕੁਇਟ ਨਹੀਂ ਕੀਤਾ, ਗੁਰਮੇਹਰ ਕੌਰ ਨੇ ਸਗੋਂ ਲੜਾਈ ਦਾ ਮੈਦਾਨ ਪਖਾ ਦਿੱਤਾ ਹੈ। ਉਹ ਲੜਾਈ ਤੋਂ ਬਾਅਦ ਹੋ ਰਿਹਾ ਕਿ ਵੀ ਲੜਾਈ ਦੇ ਵਿਚਕਾਰ ਹੈ, ਲੜਾਈ ਦੇ ਸੈਂਟਰ 'ਚ ਹੈ। ਜੀ ਤੇ ਜੀ ਅਗਲੀ ਗੱਲ ਕਰਦੇ ਹਾਂ ਕਿ ਬਹੁਤ ਕੁਝ ਹੋ ਗਿਆ ਉਸਦੇ ਬਿਆਨ ਤੋਂ ਬਾਅਦ। ਕਈ ਮੰਤਰੀਆਂ ਸੰਤਰੀਆਂ ਨੇ ਵੀ ਬਿਆਨ ਦਿੱਤੇ ਆ ਤੇ ਕਈ ਸਾਰੇ ABP ਦੇ ਜਿਹੜੇ ਸਟੂਡੈਂਟਸ ਆ ਉਹਨਾਂ ਲੋਕਾਂ ਨੇ ਵੀ ਅਗੇਂਸਟ ਕੀਤਾ ਆ। ਬੜਾ ਕੁਝ ਹੋ ਰਿਹਾ ਨਾਮੀ ਲੋਕ ਤੇ, ਪਰ ਜਿਹੜੇ ਮੋਦੀ ਆ ਪ੍ਰਧਾਨ ਮੰਤਰੀ ਆ ਉਹ ਕਈ ਛੋਟੀਆਂ ਗੱਲਾਂ ਤੇ ਬੋਲਦੇ ਆ, ਕਈ ਕੁਛ ਹੀ ਉਹ ਕਰਦੇ ਆ। ਪਰ ਮਨ ਕੀ ਬਾਤ ਵੀ ਕੀਤੀ ਆ ਪਰ ਉਹ ਇਸ ਮਸਲੇ ਤੇ ਬੋਲੇ ਹੀ ਨਹੀਂ। ਬੜਾ ਵਧੀਆ ਤੁਸੀਂ ਸਵਾਲ ਕੀਤਾ ਬਲਵਿੰਦਰ ਜੀ। ਤੁਸੀਂ ਇਹ ਦੇਖੋ ਕਿ ਮੈਂ ਬੜਾ ਹੈਰਾਨ ਸੀ ਕਿ ਕੱਲ ਮੈਂ ਰਾਜਨਾਥ ਸਿੰਘ ਦਾ ਇੱਕ ਇੰਟਰਵਿਊ ਸੁਣ ਰਿਹਾ ਸੀ ਇੱਕ ਟੈਲੀਵਿਜ਼ਨ ਚੈਨਲ ਤੇ, ਜਿਹੜੇ ਸਾਡੇ ਭਾਰਤ ਦੇ ਗ੍ਰਹਿ ਮੰਤਰੀ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਆ, ਯਾਨੀ BJP ਦੇ ਵੱਡੇ ਲੀਡਰ ਹੈ। ਉਹਨਾਂ ਨੂੰ ਇਹੀ ਸਵਾਲ ਪੁੱਛਿਆ ਜਾ ਰਿਹਾ ਸੀ ਵੀ ਗੁਰਮੇਹਰ ਕੌਰ ਦੇ ਹਵਾਲੇ ਦੇ ਨਾਲ ਕਿ ਗੁਰਮੇਹਰ ਕੌਰ ਦੇ ਖਿਲਾਫ ਤੁਹਾਡਾ ਇੱਕ ਮੰਤਰੀ ਬਿਆਨ ਦੇ ਰਿਹਾ ਕਿਰਨ ਰਿਜੀਜੂ। ਉਹ ਕਹਿ ਰਿਹਾ ਵੀ ਇਸ ਕੁੜੀ ਦਾ ਦਿਮਾਗ ਕੌਣ ਗੰਦਾ ਕਰ ਰਿਹਾ, ਇਹ ਗੱਲ ਲੱਭਣ ਦੀ ਜ਼ਰੂਰਤ ਹੈ। ਤੇ ਰਾਜਨਾਥ ਸਿੰਘ ਕੋਲ ਤਾਂ ਕੋਈ ਜਵਾਬ ਨਹੀਂ ਸੀ। ਰਾਜਨਾਥ ਸਿੰਘ ਗੱਲ ਨੂੰ ਗੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਪ੍ਰਧਾਨ ਮੰਤਰੀ ਕਿੱਥੇ ਹੈ ਬਈ? ਹਰ ਗੱਲ ਤੇ ਬੋਲਣ ਵਾਲੇ ਪ੍ਰਧਾਨ ਮੰਤਰੀ, ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਕਿਹਾ ਜਾਂਦਾ ਸੀ ਇਹ ਚੁੱਪ ਪ੍ਰਧਾਨ ਮੰਤਰੀ ਹੈ, ਮੌਨ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਇਹ ਕੁਝ ਬੋਲਦੇ ਨਹੀਂ। ਇਹ ਨਰਿੰਦਰ ਮੋਦੀ ਕਿਸੇ ਦੀ ਸੁਣਦੇ ਨਹੀਂ, ਸਥਿਤੀ ਇਹ ਹੈ, ਇੰਨਾ ਬੋਲਦੇ ਆ। ਉਹ ਜਿਹੜੇ ਹਰ ਮਹੀਨੇ ਰੇਡੀਓ ਤੇ ਮਨ ਕੀ ਬਾਤ ਵੀ ਕਰਦੇ ਆ। ਅੱਜ ਉੱਤਰ ਪ੍ਰਦੇਸ਼ ਦੀ ਚੋਣਾਂ ਦੇ ਵਿੱਚ ਉਹ ਸਰਗਰਮ ਹੈ। ਯਾਨੀ ਇੱਕ ਪ੍ਰਧਾਨ ਮੰਤਰੀ ਦਾ ਜਿਹੜਾ ਰੁਤਬਾ ਆ ਉਹਦਾ ਅਕਸ ਜਿਹੜਾ ਉਹਨੂੰ ਧੁੰਦਲਾ ਕਰ ਰਹੇ ਨੇ ਪ੍ਰਧਾਨ ਮੰਤਰੀ ਦਾ ਰੁਤਬੇ ਨੂੰ ਨਰਿੰਦਰ ਮੋਦੀ। ਇੱਕ ਪੋਲੀਟੀਕਲ ਪਾਰਟੀ ਦੇ ਸਪੋਕਸਪਰਸਨ ਦੇ ਤੌਰ ਦੇ ਉੱਤੇ ਬਹੁਤ ਹੀ ਗੈਰ ਸੰਜਮੀ ਭਾਸ਼ਾ ਦੀ ਵਰਤੋਂ ਉੱਤੇ ਕਰ ਰਹੇ ਨੇ। ਗਧਿਆਂ ਦੀਆਂ ਗੱਲਾਂ ਹੋ ਰਹੀਆਂ, ਬਿਜਲੀ ਪਾਣੀ ਨੂੰ ਮੁਸਲਿਮ ਤੇ ਹਿੰਦੂ ਬਣਾ ਦਿੱਤਾ ਗਿਆ, ਇਹ ਪ੍ਰਧਾਨ ਮੰਤਰੀ ਕਹਿ ਰਹੇ ਆ ਉੱਤਰ ਪ੍ਰਦੇਸ਼ ਦੇ ਵਿੱਚ ਬੋਲਦਿਆਂ ਹੋਇਆ। ਤੇ ਉਹਨਾਂ ਦੀ ਜ਼ੁਬਾਨ ਤੇ ਗੁਰਮੇਹਰ ਕੌਰ ਦਾ ਨਾਂ ਨਹੀਂ ਆਉਂਦਾ। ਉਹਨਾਂ ਦੀ ਜ਼ੁਬਾਨ ਤੇ ਇਹ ਨਹੀਂ ਆਉਂਦਾ ਕਿ ਮੇਰੇ ਇੱਕ ਮੰਤਰੀ ਨੇ ਜਿਹੜੀ ਗੱਲ ਕਹੀ ਆ ਗੁਰਮੇਹਰ ਕੌਰ ਦੇ ਬਾਰੇ ਉਹ ਗਲਤ ਹੈ।
ਜੀ ਪ੍ਰਧਾਨ ਮੰਤਰੀ ਨਹੀਂ ਬੋਲ ਰਹੇ थे। ਇਹਦਾ ਮਤਲਬ ਕੀ ਹੈ ਵੀ ਕਿਰਨ ਰਿਜੀਜੂ ਜੋ ਕਹਿ ਰਹੇ ਉਹ ਠੀਕ ਹੈ। ਜਦੋਂ ਘਰ ਦਾ ਮੁਖੀ, ਘਰ 'ਚ 4 ਜਣੇ ਆ, ਮੰਨ ਲਓ 4 ਜਣੇ ਦੇ ਵਿੱਚੋਂ 2 ਜਣੇ ਗਲਤੀ ਕਰਦੇ ਹੈ ਤੇ ਘਰ ਦਾ ਮੁਖੀ ਚੁੱਪ ਬੈਠਾ ਹੈ, ਇਹਦਾ ਮਤਲਬ ਹੈ ਘਰ ਦੇ ਮੁਖੀ ਦੀ ਚੁੱਪੀ, ਉਹ ਜਿਹੜਾ ਗੁਨਾਹ ਕਰ ਰਹੇ 2 ਜਣੇ ਘਰ ਦੇ ਮੈਂਬਰ, ਉਸ ਗੁਨਾਹ ਦੇ ਵਿੱਚ ਉਹਨਾਂ ਦੀ ਚੁੱਪੀ ਸ਼ਾਮਲ ਹੈ। ਇਹਦਾ ਮਤਲਬ ਇਹੀ ਹੈ ਵੀ ਜੋ ਕਿਰਨ ਰਿਜੀਜੂ ਜੀ ਕਹਿ ਰਿਹਾ ਉਹ ਠੀਕ ਹੈ। ਕਿਸੇ ਆਪੇ ਹੀ ਥੱਲੇ AVP ਨੂੰ, ਅਸਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਜਿਹੜੇ ਕਾਰਕੁਨ ਨੇ, ਉਹਨਾਂ ਨੂੰ ਲਾਇਸੈਂਸ ਮਿਲ ਜਾਂਦਾ ਹੈ ਕਿ ਉਹ ਗੁੰਡਾਗਰਦੀ ਕਰਨ। ਭਾਈ ਉਹਨਾਂ ਦੀ ਸਰਕਾਰ 'ਚ ਬੈਠੇ ਲੋਕ ਕਹਿ ਰਹੇ ਆ ਗੁਰਮੇਹਰ ਕੌਰ ਗਲਤ ਕਰ ਰਹੀ ਹੈ, ਇਹਦਾ ਦਿਮਾਗ ਕੌਣ ਗੰਦਾ ਕਰ ਰਿਹਾ ਉਹ ਲੱਭੋ। ਤੇ AVP ਦੇ ਜਿਹੜੇ ਕਾਰਕੁਨ ਨੇ ਉੱਥੇ, ਜੇ ਦੇਸ਼ ਦੇ ਪ੍ਰਧਾਨ ਮੰਤਰੀ ਚੁੱਪ ਹੈ ਤੇ ਉਹ ਚੁੱਪੀ ਮਤਲਬ ਕਿਰਨ ਰਿਜੀਜੂ ਦੇ ਬਿਆਨ 'ਚ ਬੋਲਦੀ ਹੈ। ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਦੇਸ਼ ਵਿੱਚ ਅੱਜ ਇਸ ਕਿਸਮ ਦੀ ਸਰਕਾਰ ਹੈ, ਜਿਸ ਸਰਕਾਰ ਦੇ ਚੱਲਦਿਆਂ ਲਿਖਣ ਦੀ, ਬੋਲਣ ਦੀ, ਕਲਾ ਦੀ, ਆਪਣੀ ਹਰ ਗੱਲ ਕਹਿਣ ਦੀ ਆਜ਼ਾਦੀ ਦੇ ਉੱਤੇ ਇੱਕ ਵੱਡਾ ਹਮਲਾ ਹੈ। ਇਸ ਹਮਲੇ ਦੇ ਖਿਲਾਫ ਦੇਸ਼ ਭਰ ਦੇ ਵਿੱਚ ਇੱਕ ਆਵਾਜ਼ ਉੱਠ ਰਹੀ ਹੈ, ਜਿਹਦਾ ਪ੍ਰਤੀਕ ਗੁਰਮੇਹਰ ਕੌਰ ਬਣੀ ਹੈ। ਮੈਂ ਘੱਟੋ ਘੱਟ ਆਪਣੇ ਇਸ ਪ੍ਰੋਗਰਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੀ ਬੱਚੀ ਗੁਰਮੇਹਰ ਕੌਰ, ਆਪਣੀ ਭੈਣ ਗੁਰਮੇਹਰ ਕੌਰ ਨੂੰ ਸਲਾਮ ਕਹਿਣਾ ਚਾਹੁੰਦਾ ਜੀ। ਹਾਂਜੀ, ਤੇ ਅੱਗੇ ਆਪਾਂ ਜੀ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਬਹੁਤ ਸਾਰੇ ਲੋਕ ਆ ਜਿਹੜੇ ਗੁਰਮੇਹਰ ਕੌਰ ਦੇ ਨਾਲ ਖੜੇ ਹੋਏ ਆ ਉਸ ਦੀ ਮਦਦ ਤੇ ਖੜਨਾ ਵੀ ਚਾਹੀਦਾ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪਾਵਰਕੌਮ ਦੀ। ਅਸੀਂ ਪਿੱਛੇ ਵੀ ਇਸ ਨੂੰ ਕਵਰ ਕਰਦੇ ਆਏ ਹਾਂ। ਜਿਹੜਾ ਪਾਵਰਕੌਮ ਆ ਉਹ ਪੰਜਾਬ ਦੇ ਵਿੱਚ ਕਈ ਮੰਤਰੀਆਂ ਸੰਤਰੀਆਂ ਦੇ ਕਨੈਕਸ਼ਨਾਂ ਦੇ ਉੱਤੇ ਜਾਂ ਉਹਨਾਂ ਦੀ ਕਲੈਕਸ਼ਨ ਨੂੰ ਲੈ ਕੇ, ਤੇ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਕਨੈਕਸ਼ਨ ਕੱਟ ਦਿੱਤੇ ਆ। ਕੀ ਉਹ ਇਸ ਦੇ ਪਿੱਛੇ ਕੀ ਸੋਚ ਰਹੇ ਆ ਕਿ ਕੀ ਸਰਕਾਰ ਬਦਲਣ ਵਾਲੀ ਹੈ? ਦੇਖੋ, ਜਿਹੜੀ ਤਾਂ ਖਬਰ ਹੈ ਉਹ ਤੁਸੀਂ ਖਬਰਾਂ 'ਚ ਹੀ ਸੁਣੀ, ਪਹਿਲਾਂ ਵੀ ਆਪਾਂ ਖਬਰ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ ਵੀ ਇਹਨੂੰ ਤੁਸੀਂ ਕਵਰ ਕਰ ਚੁੱਕੇ ਹੋ। ਪਰ ਮੈਂ ਇਹਦੇ 'ਤੇ ਥੋੜ੍ਹੀ ਵੱਖਰੀ ਗੱਲ ਇਸ ਐਂਗਲ ਤੋਂ ਕਰਨੀ ਚਾਹੁੰਦਾ ਵੀ ਇਹ ਕਨੈਕਸ਼ਨ ਕੱਟ ਜਿਹੜੀ ਕੰਪੇਨ ਚੱਲੀ ਆ ਪਾਵਰਕੌਮ ਦੀ, ਇਹ ਅਚਾਨਕ ਨਹੀਂ ਚੱਲੀ ਲੱਗਦੀ। ਸਰਕਾਰ ਇਸ ਵੇਲੇ ਪੰਜਾਬ ਦੇ ਵਿੱਚ ਐਕਟਿੰਗ ਗਵਰਨਮੈਂਟ ਹੈ, ਮਤਲਬ ਸਿੱਧੇ ਤੌਰ ਤੇ ਸਰਕਾਰ ਦਾ ਕੋਈ ਦਖਲ ਨਹੀਂ ਹੈ, ਤੇ ਇਸ ਕਰਕੇ ਪਾਵਰਕੌਮ ਨੂੰ ਕੋਈ ਕੰਟਰੋਲ ਜਿੱਦਾਂ ਕਰਦੇ ਰਹੇ ਨੇ ਰਾਜਸੀ ਜਿਹੜੇ ਲੋਕ ਹੈ ਜਾਂ ਹੁਕੂਮਤ 'ਚ ਬੈਠੇ ਲੋਕ ਹੈ, ਉਸ ਤਰ੍ਹਾਂ ਦਾ ਖਤਰਾ ਪਾਵਰਕੌਮ ਦੇ ਅਧਿਕਾਰੀਆਂ ਨੂੰ ਨਹੀਂ ਹੈ। ਵੈਸੇ ਤਾਂ ਚੋਣਾਂ ਦੇ ਦੌਰਾਨ ਹੀ ਜਦੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ, ਉਦੋਂ ਹੀ ਜਿਹੜੇ ਟ੍ਰੈਫਿਕ ਪੁਲਿਸ ਮੁਲਾਜ਼ਮ ਸੀਗੇ ਸਾਡੇ, ਉਹਨਾਂ ਨੇ ਜਿੱਦਾਂ ਔਰਬਿਟ ਦੀਆਂ ਬੱਸਾਂ ਦੇ ਚਲਾਨ ਕੱਟਣੇ ਸ਼ੁਰੂ ਕੀਤੇ ਪਹਿਲੀ ਵਾਰ, ਉਦੋਂ ਦਿਖਾਈ ਦੇਣ ਲੱਗ ਪਿਆ ਸੀ ਵੀ ਪੰਜਾਬ ਦੀ ਜਿਹੜੀ ਹੁਕੂਮਤ ਹੈ, ਸ਼੍ਰੋਮਣੀ ਅਕਾਲੀ ਦਲ BJP ਦੀ, ਇਹ ਹੁਕੂਮਤ ਹੁਣ ਜਾ ਰਹੀ ਹੈ। ਬਿਲਕੁਲ ਸਪਸ਼ਟ ਹੋ ਗਿਆ। ਸਰਕਾਰੀ ਮਹਿਕਮੇ ਦੇ ਮੁਲਾਜ਼ਮ ਤੇ ਅਧਿਕਾਰੀਆਂ ਨੂੰ ਵੀ ਇਹ ਪਤਾ ਲੱਗ ਗਿਆ। ਇਸ ਕਰਕੇ ਉਹ ਜਿਹੜਾ ਕੰਮ ਇਸ ਸਰਕਾਰ ਦੇ ਚੱਲਦਿਆਂ ਜਾਂ ਇਸ ਸਰਕਾਰ ਦੇ ਡਰ ਕਰਕੇ ਨਹੀਂ ਸੀ ਕਰ ਪਾ ਰਹੇ, ਉਹ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਇਹੀ ਗੱਲ ਪਾਵਰਕੌਮ ਤੇ ਹੈ। ਪਾਵਰਕੌਮ ਹਮੇਸ਼ਾ ਹੀ ਇੱਕ ਪ੍ਰੈਸ 'ਚ ਰਹੀ ਹੈ, ਕਿਉਂਕਿ ਬਿਜਲੀ ਬੋਰਡ ਦਾ ਇੱਕ ਪਾਵਰਕੌਮ ਇੱਕ ਹਿੱਸਾ ਹੈ ਪੰਜਾਬ ਰਾਜ ਬਿਜਲੀ ਬੋਰਡ ਦਾ, ਤੇ ਉਹਦੇ ਤੇ ਇੱਕ ਪ੍ਰੈਸ਼ਰ ਰਿਹਾ, ਹਮੇਸ਼ਾ ਪੋਲੀਟੀਕਲ ਪ੍ਰੈਸ਼ਰ ਰਿਹਾ। ਇਸ ਕਰਕੇ ਬਹੁਤ ਸਾਰੇ ਚੋਰੀ ਦੇ ਬਿਜਲੀ ਚੋਰੀ ਦੇ ਕੇਸ ਜਿਹੜੇ ਉਹਦੇ ਪੈਂਡਿੰਗ ਪਏ ਆ, ਤੇ ਕੁੰਡੀਆਂ ਜਿਹੜੀਆਂ ਉਹਦੇ ਲੱਗ ਰਹੀਆਂ, ਚੋਰੀ ਹੋ ਰਹੀ ਹੈ ਬਿਜਲੀ ਦੀ, ਤੇ ਬਹੁਤ ਸਾਰੇ ਕਰੋੜਾਂ ਰੁਪਏ ਜਿਹੜੇ ਆ ਉਹ ਬਿੱਲ ਭਰੇ ਨਹੀਂ ਗਏ, ਤੇ ਉਹ ਨਹੀਂ ਸੀ ਉਹਨਾਂ ਨੂੰ ਵਸੂਲ ਪਾ ਰਹੀ ਪਾਵਰਕੌਮ, ਕਿਉਂਕਿ ਉਹਦੇ ਲੋਕ ਰਾਜਸੀ ਲੋਕ ਨੇ, ਬਹੁਤ ਸਾਰੇ ਅਕਾਲੀ ਦਲ ਦੇ ਲੀਡਰ ਹੈ, ਕਾਂਗਰਸ ਦੇ ਲੀਡਰ ਹੈ, ਬਾਕੀ ਪਾਰਟੀਆਂ ਲੀਡਰ ਹੈ, ਤੇ ਬਹੁਤ ਸਾਰੇ ਵੱਡੇ ਸਰਕਾਰੀ ਮਹਿਕਮੇ ਹੈ, ਥਾਣੇ ਵੀ, ਈਵਨ ਥਾਣੇ ਵੀ ਬਹੁਤ ਸਾਰੇ ਏਦਾਂ ਦੇ, ਹਸਪੀਟਲ ਏਦਾਂ ਦੇ ਹੈ ਜਿਹਨਾਂ ਦੇ ਬਿੱਲ ਜਿਹੜੇ ਨਹੀਂ ਸੀ ਭਰੇ ਜਾ ਰਹੇ, ਕਰੋੜਾਂ ਰੁਪਏ ਬਕਾਇਆ ਸੀ, ਤੇ ਸਰਕਾਰ ਦੇ ਹੁੰਦਿਆਂ ਉਹ ਨਹੀਂ ਸੀ ਕਰ ਪਾਉਂਦੇ ਕੰਮ। ਹੁਣ ਸਰਕਾਰ ਨਹੀਂ ਹੈ ਤੇ ਪਾਵਰਕੌਮ ਨੇ ਇਹਦਾ ਲਾਭ ਲੈਂਦਿਆਂ ਹੋਇਆ 6000 ਕਨੈਕਸ਼ਨ ਕੱਟ ਕੇ 7 ਕਰੋੜ ਰੁਪਏ ਵਸੂਲ ਕਰ ਲਏ ਆ, 7 ਕਰੋੜ ਰੁਪਏ। ਤੇ ਇਹਦਾ ਇੱਕ ਭਾਵ ਮੈਂ ਇਹ ਸਮਝਦਾ ਇਹ ਲਿਆ ਜਾ ਰਿਹਾ ਥੱਲੇ ਲੋਕਾਂ ਦੇ ਵਿੱਚ ਇਸ ਕਿਸਮ ਦੀ ਚਰਚਾ ਹੈ ਵੀ ਸ਼ਾਇਦ ਪਾਵਰਕੌਮ ਤੇ ਬਾਕੀ ਜਿਹੜੇ ਸਰਕਾਰੀ ਮਹਿਕਮੇ ਵੀ ਹੈ, ਉਹਨਾਂ ਦੇ ਅਧਿਕਾਰੀਆਂ ਨੂੰ ਇਹ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਸ਼ਾਇਦ 11 ਮਾਰਚ ਨੂੰ ਸਰਕਾਰ ਅਕਾਲੀ ਦਲ BJP ਦੀ ਥਾਂ ਦੇ ਉੱਤੇ ਆਮ ਆਦਮੀ ਪਾਰਟੀ ਦੀ ਆਉਣ ਵਾਲੀ ਹੈ। ਉਹਨਾਂ ਨੂੰ ਇਹ ਫੀਲਿੰਗ ਹੈ, ਤੇ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਇਸ ਕਿਸਮ ਦੇ ਐਲਾਨ ਕੀਤੇ ਹੋਏ ਨੇ। ਉਹਨਾਂ ਐਲਾਨਾਂ ਨੂੰ ਸਰਕਾਰ ਬਣਨ ਤੋਂ ਪਹਿਲਾਂ ਹੀ ਪੰਜਾਬ ਦੇ ਸਰਕਾਰੀ ਮਹਿਕਮੇ ਕਿਤੇ ਨਾ ਕਿਤੇ ਇੰਪਲੀਮੈਂਟ ਕਰਦੇ ਦਿਖਾਈ ਦੇ ਰਹੇ, ਸ਼ਾਇਦ ਆਪਣੇ ਵਾਸਤੇ ਉਹ ਜਗ੍ਹਾ ਨਵੀਂ ਬਣਾ ਰਹੇ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਸੱਚਮੁੱਚ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਰਹੀ ਹੈ, ਪਰ ਇਹ ਫੀਲਿੰਗ ਜਿਹੜੇ ਹੈ ਸਾਡੇ ਸਰਕਾਰੀ ਅਧਿਕਾਰੀਆਂ ਦੀ ਹੈ, ਸਾਡੇ ਸਰਕਾਰੀ ਅਧਿਕਾਰੀਆਂ ਦੀ ਫੀਲਿੰਗ ਹੈ, ਉਹਦੇ ਵਿੱਚੋਂ ਏਦਾਂ ਦੀਆਂ ਕਾਰਵਾਈਆਂ ਸਾਡੇ ਸਾਹਮਣੇ ਆ ਰਹੀਆਂ ਜੀ। ਤੇ ਜੀ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਵੇਲੇ ਜਿਸ ਤਰ੍ਹਾਂ ਇੱਕ ਹਮਲਾ ਹੋਇਆ ਸੀਗਾ ਜੱਸੀ ਜਿਹੜੇ ਵਿਧਾਇਕ ਸੀਗੇ ਉਹਨਾਂ ਦੇ ਉੱਤੇ, ਤੇ ਉਸ ਤੋਂ ਬਾਅਦ ਇਸ ਤਰ੍ਹਾਂ ਡੇਰਾ ਪ੍ਰੇਮੀਆਂ ਹੋਰ ਵੀ ਕੁਛ ਨਾ ਕੁਛ ਜਿਹੜਾ ਇਹ ਹੁੰਦਾ ਰਿਹਾ ਹੈ ਪੰਜਾਬ ਦੇ ਵਿੱਚ, ਤੇ ਕੀ ਸੰਕੇਤ ਮਿਲਦੇ ਕਿ ਪੰਜਾਬ ਜਾ ਕਿੱਧਰ ਨੂੰ ਰਿਹਾ ਹੈ?
ਦੇਖੋ, ਇੱਕ ਤਾਂ ਡਰ ਲੱਗ ਰਿਹਾ ਹੈ, ਘੱਟੋ ਘੱਟ ਅਸੀਂ ਉਸ ਦੌਰ ਤੋਂ ਲੰਘੇ ਹੈ, ਅਸੀਂ ਉਸ ਪੀੜ੍ਹੀ ਦੇ ਲੋਕ ਹੈ ਜਿਨ੍ਹਾਂ ਨੇ ਉਹ ਦੌਰ ਦੇਖਿਆ। ਜਿਸ ਦੌਰ ਦੇ ਵਿੱਚ ਪੰਜਾਬ ਦੇ ਵਿੱਚ 6 ਵਜੇ ਥਾਣੇ ਬੰਦ ਹੋ ਜਾ ਕਰਦੇ ਸੀ, ਥਾਣਿਆਂ ਦੇ ਵੱਡੇ ਗੇਟ ਬੰਦ ਕਰ ਦਿੱਤੇ ਜਾਂਦੇ ਸੀ, ਯਾਨੀ ਪੁਲਿਸ 'ਚ ਵੀ ਇੰਨਾ ਡਰ ਹੁੰਦਾ ਸੀ, ਲੋਕਾਂ 'ਚ ਇੰਨਾ ਡਰ ਹੁੰਦਾ ਸੀ। ਉਹ ਦੌਰ, ਜਿਸ ਦੌਰ ਨੇ ਪੰਜਾਬ ਦੀ ਇੱਕ ਪੂਰੀ ਦੀ ਪੂਰੀ ਪੀੜ੍ਹੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਤੇ ਆਉਣ ਵਾਲੀਆਂ 4 ਪੀੜ੍ਹੀਆਂ ਤੱਕ ਉਹ ਬਰਬਾਦੀ ਜਿਹੜੀ ਸਾਨੂੰ ਪ੍ਰਭਾਵਿਤ ਕਰ ਰਹੀ ਹੈ। ਉਹ ਦੌਰ ਜਿਹੜਾ 80ਵਿਆਂ ਦਾ ਦੌਰ ਸੀ, 1995 ਤੱਕ ਜਿਹੜਾ ਚੱਲਿਆ, ਉਸ ਦੌਰ ਨੇ ਜਿਹਨੇ 32-33 ਹਜ਼ਾਰ ਪੰਜਾਬ ਦਾ ਆਮ ਬੰਦਾ ਮਰਵਾ ਦਿੱਤਾ। ਕਿ ਸਿੱਖ ਨੌਜਵਾਨ ਵੀ ਸੀ ਜਿਨ੍ਹਾਂ ਨੂੰ ਸਰਕਾਰੀ ਦਹਿਸ਼ਤਗਰਦੀ ਨੇ ਖਾ ਲਿਆ, ਜਿਹਦੇ 'ਚ ਆਮ ਬੰਦਾ ਵੀ ਸੀ, ਹਿੰਦੂ ਵੀ ਸੀ, ਸਿੱਖ ਵੀ ਸੀ, ਹਰ ਵਰਗ ਦਾ ਲੋਕ ਸੀ ਜਿਹਨੂੰ ਦੂਸਰੇ ਕਿਸਮ ਦੀ ਦਹਿਸ਼ਤਗਰਦੀ ਨੇ ਖਾ ਲਿਆ। ਉਹ ਦੌਰ ਅਸੀਂ ਹੰਢਾਇਆ, ਆਪਣੇ ਪਿੰਡੇ ਤੇ ਹੰਢਾਇਆ। ਪੰਜਾਬ ਦਾ ਕੋਈ ਘਰ ਨਹੀਂ ਹੈ ਜਿਸ ਘਰ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਦੌਰ ਦਾ ਸੇਕ ਨਾ ਲੱਗਾ ਹੋਵੇ। ਸਿੱਧੇ ਤੌਰ ਤੇ ਕਿਸੇ ਦਾ ਭਰਾ ਭੈਣ ਨਾ ਵੀ ਗਿਆ ਹੋਵੇ, ਪਰ ਕੋਈ ਰਿਸ਼ਤੇਦਾਰ, ਕੋਈ ਦੋਸਤ ਮਿੱਤਰ, ਕੋਈ ਨਾ ਕੋਈ ਇਫੈਕਟ ਜ਼ਰੂਰ ਹੋਇਆ। ਮੈਂ ਵੀ ਹੋਇਆ, ਤੁਸੀਂ ਵੀ ਹੋਏ ਹੈ, ਹਰ ਬੰਦਾ ਹੋਇਆ। ਪੰਜਾਬ ਦਾ ਹਰ ਬੰਦਾ ਉਸ ਦੌਰ ਨੇ ਪੀੜਤ ਕੀਤਾ ਹੈ। ਇਸ ਕਰਕੇ ਉਹ ਪੀੜਾ ਸਾਡੇ ਅੰਦਰ ਤੱਕ ਵਸੀ ਹੋਈ ਹੈ। ਉਹ ਪੀੜਾ ਸਾਡੇ ਜ਼ਿਹਨ 'ਚ ਹੈ। ਉਹ ਡਰ, ਉਹ ਦਹਿਸ਼ਤ ਜਿਹੜਾ ਹੈ, ਉਹ ਹਾਲੇ ਤੱਕ ਵੀ ਜਿਹੜੀ ਅੰਦਰੋਂ ਸਾਡੇ ਬੋਲਦੀ ਹੈ। ਉਸ ਤਰ੍ਹਾਂ ਦਾ ਦੌਰ ਮੁੜ ਕੇ ਲਿਆਉਣ ਦੀ ਕੋਸ਼ਿਸ਼ ਜਿਹੜੀ ਹੈ ਕਿਤੇ ਨਾ ਕਿਤੇ ਹੁੰਦੀ ਦਿਖਾਈ ਦੇ ਰਹੀ ਹੈ। ਮੈਨੂੰ ਡਰ ਲੱਗਦਾ ਹੈ ਇਸ ਗੱਲੋਂ। ਕਾਰਨ ਇਹ ਹੈ ਕਿ ਇਹਦੇ ਪਿੱਛੇ ਪੂਰੀ ਤਰ੍ਹਾਂ ਇੱਕ ਪੋਲੀਟਿਕਸ ਹੁੰਦੀ ਹੈ। ਕਿਸੇ ਵੀ ਚੀਜ਼ ਜਿਹੜੀ ਹੈ, ਜਿਹੜੀਆਂ ਚੀਜ਼ਾਂ ਅੱਗੇ ਪਿੱਛੇ ਵੀ ਵਾਪਰੀ, ਉਹਦੇ ਪਿੱਛੇ ਵੀ ਇੱਕ ਬਹੁਤ ਸੌਰੀ ਕਿਸਮ ਦੀ ਸਿਆਸਤ ਸੀ। ਕਾਂਗਰਸ ਦੀ ਸਿਆਸਤ ਸੀ, ਅਕਾਲੀ ਦਲ ਦੀ ਆਪਣੀ ਸਿਆਸਤ ਸੀ, ਬਾਕੀ ਲੋਕਾਂ ਦੀ ਸਿਆਸਤ ਸੀ, ਜਿਹਨੇ ਪੰਜਾਬ ਨੂੰ ਇੱਥੇ ਤੱਕ ਪਹੁੰਚਾ ਦਿੱਤਾ। ਜਿਹੜਾ 1 ਨੰਬਰ ਦਾ ਸੂਬਾ ਸੀ, ਅੱਜ 20ਵੇਂ ਨੰਬਰ ਤੱਕ ਪਹੁੰਚ ਗਿਆ ਇਹਨਾਂ ਸਾਰੀਆਂ ਗੱਲਾਂ ਕਰਕੇ। ਹੁਣ ਜਿੱਦਾਂ ਚੋਣਾਂ ਦੇ ਦੌਰਾਨ ਜਾਂ ਚੋਣਾਂ ਤੋਂ ਪਹਿਲਾਂ ਜਾਂ ਹੁਣ ਡੇਰਾ ਪ੍ਰੇਮੀਆਂ ਦੇ ਉੱਤੇ ਜਿਹੜਾ ਹਮਲਾ ਹੋਇਆ, 2 ਪਿਓ ਪੁੱਤਰ ਮਾਰੇ ਗਏ, ਜਾਂ ਹਰਮਿੰਦਰ ਜੱਸੀ ਦੇ ਕਾਫਲੇ ਤੇ ਹਮਲਾ ਹੋਇਆ, 7 ਲੋਕ ਮਾਰੇ ਗਏ। ਉਸ ਤੋਂ ਪਹਿਲਾਂ 2 ਲੋਕਾਂ ਹੋਰਾਂ ਨੂੰ ਮਾਰ ਦਿੱਤਾ ਗਿਆ। 4 ਘਟਨਾਵਾਂ ਜਿਹੜੀਆਂ 2 ਮਹੀਨੇ 'ਚ ਵਾਪਰੀਆਂ, ਉਹਨੇ ਕਿਤੇ ਨਾ ਕਿਤੇ ਸ਼ੰਕਾ ਪੈਦਾ ਕਰ ਦਿੱਤਾ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਨਵੀਂ ਸਰਕਾਰ ਆ ਰਹੀ ਹੈ ਉਹਦੇ ਰਸਤੇ 'ਚ ਕੰਡੇ ਵਿਛਾਏ ਜਾਣ। ਕੋਈ ਏਦਾਂ ਦੀ ਸਾਜ਼ਿਸ਼ ਚੱਲ ਰਹੀ ਹੈ। ਮੈਂ ਦਾਅਵਾ ਨਹੀਂ ਕਰਦਾ, ਨਾ ਮੈਂ ਕਿਸੇ ਤੇ ਉਂਗਲ ਧਰਦਾ ਵੀ ਫਲਾਨੀ ਧਿਰ ਇਹਦੇ ਲਈ ਜ਼ਿੰਮੇਵਾਰ ਹੈ, ਪਰ ਮੈਨੂੰ ਲੱਗਦਾ ਹੈ ਕਿ ਕੋਈ ਧਿਰ ਹੈ, ਕੋਈ ਤਾਂ ਹੈ ਜਿਹੜਾ ਪੰਜਾਬ ਦੇ ਸ਼ਾਂਤ ਹੋਏ ਪਾਣੀਆਂ ਦੇ ਵਿੱਚ ਕੰਕਰ ਮਾਰ ਰਿਹਾ ਹੈ। ਕੋਈ ਤਾਂ ਹੈ ਜਿਹੜਾ ਪੰਜਾਬ 'ਚ ਨਵੀਂ ਆ ਰਹੀ ਹੁਕੂਮਤ, ਜਿਹੜੀ ਵੀ ਹੁਕੂਮਤ ਆਵੇ, ਚਾਹੇ ਉਹ ਰਲਵੀਂ ਮਿਲਵੀਂ ਹੁਕੂਮਤ ਆ ਰਹੀ ਹੈ, ਚਾਹੇ ਉਹ ਕਾਂਗਰਸ ਦੀ ਆ ਰਹੀ, ਚਾਹੇ ਆਮ ਆਦਮੀ ਪਾਰਟੀ, ਜਿਹੜੀ ਵੀ ਨਵੀਂ ਹੁਕੂਮਤ ਆ ਰਹੀ ਹੈ, ਉਹਦੇ ਰਸਤੇ 'ਚ ਕੰਡੇ ਵਿਛਾ ਰਿਹਾ ਕੋਈ ਹੈ। ਉਹ ਕੋਈ ਕੌਣ ਹੈ ਇਹਦੇ ਬਾਰੇ ਮੈਂ ਦਾਅਵਾ ਨਹੀਂ ਕਰਦਾ, ਨਾ ਹੀ ਮੇਰਾ ਰਾਈਟ ਬਣਦਾ ਹੈ ਕਿ ਮੈਂ ਬਿਨਾਂ ਫੈਕਟ ਤੋਂ ਗੱਲ ਕਰਾਂ। ਪਰ ਪੰਜਾਬ ਦੀ ਫਿਜ਼ਾ 'ਚ, ਪੰਜਾਬ ਦੀ ਹਵਾ 'ਚ ਇਹ ਗੱਲਾਂ ਉੱਡ ਰਹੀਆਂ ਤੇ ਲਾਜ਼ਮੀ ਤੌਰ ਤੇ ਜਦੋਂ ਕੋਈ ਗੱਲ ਉੱਡਦੀ ਹੋਵੇ ਨਾ, ਉਹਦੇ ਥੱਲੇ ਕੋਈ ਨਾ ਕੁਝ ਜ਼ਰੂਰ ਪਿਆ ਹੁੰਦਾ। ਰਿਐਲਿਟੀ 'ਚ ਜਦੋਂ ਧੂੰਆਂ ਉੱਠਦਾ ਨਾ, ਉਹਦੇ ਥੱਲੇ ਜਿਹੜੀ ਅੱਗ ਲੱਗੀ ਹੋਈ ਹੈ, ਉਹਦੀ ਚਿੰਗਾਰੀ ਜਿਹੜੀ ਹੈ ਉਹ ਲੱਭਣ ਦੀ ਜ਼ਰੂਰਤ ਹੁੰਦੀ ਹੈ ਕਿ ਇਹ ਜਿਹੜੀ ਅੱਗ ਲੱਗੀ ਹੈ ਇਹਨੂੰ ਕੌਣ ਬਾਲ ਰਿਹਾ, ਇਹ ਵੀ ਬੜੀ ਜਲਦੀ ਪਤਾ ਲੱਗੇਗਾ। ਪਰ ਮੈਨੂੰ ਲੱਗਦਾ ਹੈ ਕਿ ਪੰਜਾਬੀਆਂ ਦੇ ਖਿਲਾਫ ਸਮੁੱਚੇ ਤੌਰ ਦੇ ਉੱਤੇ ਇੱਕ ਸਾਜ਼ਿਸ਼ ਜਨਮ ਲੈ ਰਹੀ ਹੈ। ਜੀ ਹਾਂਜੀ, ਤੇ ਮੇਰਾ ਅਗਲਾ ਸਵਾਲ ਹੈ ਜੀ, ਜਿਸ ਤਰ੍ਹਾਂ ਜਾਟ ਅੰਦੋਲਨ ਹਰਿਆਣੇ ਦੇ ਵਿੱਚ ਪਿੱਛੇ ਵੀ ਹੋਇਆ ਸੀਗਾ ਤੇ ਮੂਰਥਲ ਕਾਂਡ ਹੋਇਆ ਸੀਗਾ, ਤੇ ਉਸ ਤੋਂ ਬਾਅਦ ਜਿਹੜੇ NRI ਆ ਉਹ ਆਉਣ ਤੋਂ ਡਰਦੇ ਆ। ਰਸਤੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਆ, ਆਉਣਾ ਇਸ ਤਰ੍ਹਾਂ ਸੇਫ ਆ ਜਾਂ ਕਿਸ ਤਰ੍ਹਾਂ ਹੈਗਾ ਆ, ਕਿਉਂਕਿ ਵਿੱਚ SYL ਨਹਿਰ ਦਾ ਮੁੱਦਾ ਵੀ ਉੱਠ ਰਿਹਾ। ਮੈਂ ਪਿਛਲੇ ਦਿਨਾਂ ਦੇ ਵਿੱਚ ਅਸੀਂ 5 ਦਿਨ ਦੇ ਟੂਰ ਤੇ ਗਏ ਸੀ ਰਾਜਸਥਾਨ। ਜਦੋਂ SYL ਦੇ ਇਸ਼ੂ ਦੇ ਉੱਤੇ ਚਟਾਲਿਆਂ ਦੀ ਪੋਲੀਟਿਕਸ ਚੱਲ ਰਹੀ ਸੀ ਤੇ ਬਕਾਇਦਾ ਨਹਿਰ ਪੁੱਟਣ ਦੇ ਐਲਾਨ ਕੀਤੇ ਜਾ ਰਹੇ ਸੀ ਕਿ ਸਾਰਾ ਹਰਿਆਣਾ ਜਿਹੜਾ ਆ ਉਹ ਲੱਗਦਾ ਸੀ ਕਿ ਕਿਤੇ ਨਾ ਕਿਤੇ ਗੜਬੜ ਹੋ ਜਾਏਗਾ। ਤੇ ਅਸੀਂ ਰਾਜਸਥਾਨ ਗਏ ਸੀ, ਪੰਜਾਬੀ ਸਾਹਿਤਕਾਰ ਕੁਝ 5 ਜਾਣੇ, ਤੇ ਅਸੀਂ ਜਾਂਦੇ ਹੋਇਆ ਵੀ ਹਰਿਆਣੇ ਵਿੱਚ ਦੀ ਲੰਘੇ ਤੇ ਆਉਂਦਿਆਂ ਹੋਇਆ ਵੀ ਹਰਿਆਣੇ ਵਿੱਚ ਦੀ ਨਹੀਂ ਆਏ। ਅਸੀਂ 100 ਕਿਲੋਮੀਟਰ ਵਾਧੂ ਪਾ ਕੇ ਬਠਿੰਡੇ ਵਿੱਚ ਦੀ ਗਏ ਤੇ ਬਠਿੰਡੇ ਵਿੱਚ ਦੀ ਵਾਪਸ ਆਏ ਰਾਜਸਥਾਨ ਤੋਂ। ਇੱਕ ਡਰ ਸੀਗਾ ਜ਼ਰੂਰ ਵੀ ਇਹ ਜਿਹੜੀ SYL ਦੇ ਇਸ਼ੂ ਦੇ ਉੱਤੇ ਜਿਹੜੀ ਇੱਕ ਸਿਆਸਤ ਚੱਲ ਰਹੀ ਹੈ, ਇਹ ਮੁੜ ਕੇ ਉੱਦਾਂ ਦਾ ਮਾਹੌਲ ਨਾ ਬਣਾ ਦੇਵੇ ਜਿੱਦਾਂ ਜਾਟ ਅੰਦੋਲਨ ਦੇ ਦੌਰਾਨ ਮੁਰਥਲ ਦੇ ਵਿੱਚ ਹੋਇਆ ਸੀ। ਗੈਂਗ ਰੇਪ ਵੀ ਹੋਇਆ, ਬਹੁਤ ਕੁਝ ਹੋਇਆ, ਆਪਾਂ ਨੂੰ ਪਤਾ ਹੈ। ਤੇ NRI ਖਾਸ ਤੌਰ ਦੇ ਉੱਤੇ ਉਦੋਂ ਪ੍ਰਭਾਵਿਤ ਹੋਏ ਸੀ। ਉਹ SYL ਦਾ ਇਸ਼ੂ ਤਾਂ ਜਿਹੜਾ ਆ ਇੱਕ ਵੱਖਰਾ ਇਸ਼ੂ ਤੇ ਵੀ ਸ਼ਾਇਦ ਆਪਾਂ ਅਖੀਰ 'ਚ ਗੱਲ ਕਰਾਂਗੇ। ਪਰ ਜਿਹੜਾ ਜਾਟ ਅੰਦੋਲਨ ਜਿਹੜਾ ਹੁਣ ਚੱਲ ਰਿਹਾ, ਇਹਦੇ 'ਚ ਵਿਧਾਨ ਸਭਾ ਦੇ ਵਿੱਚ ਵੀ ਇਹ ਮਸਲਾ ਬਹੁਤ ਜ਼ੋਰ ਸ਼ੋਰ ਨਾਲ ਉਛਲਿਆ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ, ਤੇ ਅਦਾਲਤ ਵਿੱਚ ਵੀ ਆਪਣੇ ਢੰਗ ਨਾਲ ਇਹ ਕੰਮ ਚੱਲ ਰਿਹਾ। ਪਰ ਜਾਟ ਅੰਦੋਲਨ ਦੇ ਦੌਰਾਨ ਵੱਖ-ਵੱਖ ਥਾਵਾਂ ਦੇ ਉੱਤੇ ਜਿਸ ਕਿਸਮ ਦੇ ਮੁਜ਼ਾਹਰੇ, ਜਿਸ ਕਿਸਮ ਦੇ ਧਰਨੇ ਹੋ ਰਹੇ ਹੈ,
ਤੇ ਅੱਜ ਤੋਂ ਫਿਰ ਧਰਨੇ ਵੱਧ ਰਹੇ ਆ। ਜਾਟ ਰਿਜ਼ਰਵੇਸ਼ਨ ਅੰਦੋਲਨ ਦੇ ਤਹਿਤ ਜਿਹੜਾ ਜਾਟ ਆਰਕਸ਼ਣ ਸੰਘਰਸ਼ ਕਮੇਟੀ ਹੈ ਉਹ ਲਗਾਤਾਰ ਧਰਨੇ ਵਧਾਉਂਦੀ ਚਲੀ ਜਾ ਰਹੀ ਹੈ। 20 ਥਾਵਾਂ ਤੇ ਇਸ ਵੇਲੇ ਹਰਿਆਣੇ 'ਚ ਧਰਨੇ ਚੱਲ ਰਹੇ ਆ ਜਾਟਾਂ ਦੇ। ਕਈ ਜ਼ਿਲ੍ਹਿਆਂ 'ਚ ਕੁਝ ਨਵੇਂ ਧਰਨੇ ਲਾਉਣ ਵਾਸਤੇ ਵੀ ਜਿਹੜੀਆਂ ਥਾਵਾਂ ਉਹ ਚੁਣ ਲਈਆਂ ਗਈਆਂ ਤੇ ਇਸੇ ਦੌਰਾਨ ਜਿਹੜਾ ਇਹ ਹੈ ਕਿ ਕੱਲ ਨੂੰ ਦਿੱਲੀ ਕੂਚ ਕਰਨ ਦੀ ਤਿਆਰੀ ਵੀ ਜਾਟ ਅੰਦੋਲਨ ਵੱਲੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਵੀ ਦਿੱਲੀ ਜਾਵਾਂਗੇ, ਦਿੱਲੀ ਜਾ ਕੇ ਉੱਥੇ ਉਹਨਾਂ ਨੇ ਮੁਜ਼ਾਹਰਾ ਕਰਨਾ। ਉਹਦੇ ਨਾਲ ਜ਼ਰੂਰ ਇਹ ਇੱਕ ਮਾਹੌਲ ਫੇਰ ਤੋਂ ਬਣ ਰਿਹਾ ਵੀ ਜਿੱਦਾਂ ਦਾ ਜਾਟ ਅੰਦੋਲਨ ਦੇ ਦੌਰਾਨ ਉਦੋਂ ਹੋਇਆ ਸੀ ਘਟਨਾ ਚੱਕਰ, ਕਿਤੇ ਉਹ ਸਾਰੀਆਂ ਚੀਜ਼ਾਂ ਨਾ ਵਾਪਰ ਜਾਣ। ਇਸ ਕਰਕੇ ਐਨਰਾਈਜ਼ ਸਾਡੇ ਭੈਣਾਂ ਭਰਾਵਾਂ ਲਈ ਮੈਂ ਜ਼ਰੂਰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਆਉਂਦੇ ਹੋ ਇੱਧਰ ਪੰਜਾਬ ਆਉਂਦੇ ਹੋ, ਦਿੱਲੀ ਉਤਰਦੇ ਹੋ ਤੇ ਥੋੜਾ ਚੌਕਸੀ ਲਾਜ਼ਮੀ ਤੌਰ ਤੇ ਵਰਤਣ ਦੀ ਜ਼ਰੂਰਤ ਹੈ। ਦਿੱਲੀ ਤੋਂ ਪੰਜਾਬ ਆਉਂਦਿਆਂ ਵੈਸੇ ਦਿੱਲੀ ਤੋਂ ਪੰਜਾਬ ਤੱਕ ਦਾ ਜਿਹੜਾ ਹਾਈਵੇ ਹੈ ਉੱਥੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ, ਹਾਲ ਫਿਲਹਾਲ ਤਾਂ ਕੋਈ ਦਿੱਕਤ ਨਹੀਂ ਹੈ, ਪਰ ਫਿਰ ਵੀ ਮਨ 'ਚ ਇੱਕ ਭੈ ਤੇ ਡਰ ਲਾਜ਼ਮੀ ਤੌਰ ਤੇ ਬਣਿਆ ਹੋਇਆ। ਇਹ ਜ਼ਰੂਰ ਹੈ ਕਿ ਪਿਛਲੀ ਵਾਰੀ ਜੋ ਕੁਝ ਹੋਇਆ ਸੀ ਉਹ ਤੋਂ ਸਬਕ ਵੀ ਲਏ ਨੇ ਹੁਕੂਮਤ ਨੇ ਤੇ ਉਹ ਜਿਹੜੇ ਨੈਸ਼ਨਲ ਹਾਈਵੇ ਹੈ ਉਹਦੇ ਤੋਂ ਪਰੇ ਪਰੇ ਇਹਨਾਂ ਲੋਕਾਂ ਨੂੰ ਰੱਖਿਆ ਜਾ ਰਿਹਾ। ਪਰ ਕਿਸੇ ਵੇਲੇ ਵੀ ਕੁਝ ਵੀ ਪੋਸੀਬਲ ਹੈ ਕਿਉਂਕਿ ਜਿਹੜੇ ਇਸ ਕਿਸਮ ਦੇ ਅੰਦੋਲਨ ਹੁੰਦੇ ਜਿਹਨਾਂ 'ਚ ਆਈਡੀਓਲੋਜੀ ਨਹੀਂ ਹੁੰਦੀ ਤੇ ਜਿਹਦੇ 'ਚ ਹੁਲੜਬਾਜ਼ ਅਕਸਰ ਸ਼ਾਮਲ ਹੋ ਜਾਂਦੇ ਆ, ਸੋ ਉਹਦੇ ਤੋਂ ਥੋੜੀ ਚੌਕਸੀ ਰੱਖਣ ਦੀ ਮੇਰੇ ਖਿਆਲ ਜ਼ਰੂਰਤ ਹੈ। ਸੋ ਮੇਰੀ ਇਹ ਸਲਾਹ ਆ ਸਾਡੇ ਭੈਣਾਂ ਭਰਾਵਾਂ ਨੂੰ ਜਿਹੜੇ ਕਿਤੇ ਆਉਂਦੇ ਆ ਇੱਥੇ ਪੰਜਾਬ ਆਉਣਾ ਚਾਹੁੰਦੇ ਆ, ਦਿੱਲੀ ਉਤਰਦੇ ਆ ਤੇ ਪੰਜਾਬ ਵੱਲ ਨੂੰ ਤੁਰਨ ਤੋਂ ਪਹਿਲਾਂ ਘੱਟੋ ਘੱਟ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਏ। ਅੱਜ ਕੱਲ੍ਹ ਤਾਂ ਸਾਰਾ ਕੁਝ ਸੰਚਾਰ ਸਾਧਨ ਬੜੇ ਕਹਿ ਲਓ ਵੀ ਆਧੁਨਿਕ ਹੈ ਸਾਡੇ ਕੋਲ, ਹਰ ਹੱਥ ਦੇ ਵਿੱਚ ਮੋਬਾਈਲ ਫੋਨ ਹੈ ਤੇ ਉਹ ਤੁਸੀਂ ਗੂਗਲ ਮੈਪ ਤੋਂ ਸਾਰੀਆਂ ਚੀਜ਼ਾਂ ਜਿਹੜੀਆਂ ਚੈੱਕ ਕਰ ਸਕਦੇ ਹੋ ਤੇ ਇੱਕ ਦੂਜੇ ਨਾਲ ਪੁੱਛ ਵੀ ਸਕਦੇ ਹੋ ਵੀ ਕਿੱਥੇ ਕਿਸ ਤਰ੍ਹਾਂ ਦੀ ਸਥਿਤੀ ਹੈ। ਸੋ ਥੋੜਾ ਧਿਆਨ ਰੱਖਣ ਦੀ ਜ਼ਰੂਰਤ ਹੈ ਜੀ। ਬਿਲਕੁਲ ਜੀ। ਜਾਂਦੇ ਜਾਂਦੇ ਮੇਰਾ ਇੱਕ ਇਹ ਸਵਾਲ ਹੋਊਗਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਇਲੈਕਸ਼ਨਾਂ ਹੋ ਗਈਆਂ, ਹੁਣ ਤੇ ਸਾਫ਼ ਹੀ ਦਿਖਾਈ ਦਿੰਦਾ ਹੈ ਕਿ ਕਿਹੜੀ ਪਾਰਟੀ ਇੱਥੋਂ ਜਾਣ ਵਾਲੀ ਆ, ਆਉਣ ਵਾਲੀ ਦਾ ਤੇ ਹਜੇ ਪਤਾ ਨਹੀਂ ਗਾ। ਤੇ ਜਿਸ ਤਰ੍ਹਾਂ SYL ਨਹਿਰ ਦਾ ਮੁੱਦਾ ਆ ਚਟਾਲਿਆਂ ਵੱਲੋਂ ਉਠਾਇਆ ਜਾਂਦਾ ਆ, ਕੀ ਪੰਜਾਬ ਦੇ ਲੋਕਾਂ ਨੂੰ ਉਕਸਾਇਆ ਜਾਂਦਾ, ਇਹ ਕਿਉਂ ਹੋ ਰਹੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ? ਦੇਖੋ ਵੱਡਾ ਸਵਾਲ ਤਾਂ ਇਹੀ ਹੈ ਵੀ ਚੋਣਾਂ ਪੰਜਾਬ ਦੀਆਂ ਮੁੱਕ ਗਈਆਂ, ਹਰਿਆਣੇ 'ਚ ਕੋਈ ਚੋਣਾਂ ਨਹੀਂ। ਫਿਰ ਅਚਾਨਕ ਹੀ ਜੇਲ੍ਹ ਤੋਂ ਬਾਹਰ ਆਉਂਦੇ ਆ ਵਿੱਚ ਟਾਲਾ ਤੇ ਨਹਿਰ ਨੂੰ ਪੁੱਟਣ ਦਾ ਐਲਾਨ ਕਰ ਦਿੰਦੇ, SYL ਦਾ ਇਸ਼ੂ ਚੱਕ ਲੈਂਦੇ। ਤਾਂ ਕਾਰਨ ਕੀ ਹੈ ਭਾਈ? ਲੋਕਾਂ ਦੇ ਮਨ 'ਚ ਸਵਾਲ ਉੱਠ ਰਿਹਾ ਹੈ, ਬੜਾ ਵਾਜਬ ਸਵਾਲ ਹੈ, ਤੁਹਾਡਾ ਸਵਾਲ ਬੜਾ ਵਾਜਬ ਹੈ। ਤੇ ਕਿਉਂ ਕਿਸੇ ਕਿਸਮ ਦੀ ਕੋਈ ਆਮ ਤੌਰ ਦੇ ਉੱਤੇ ਜਿਹੜੇ ਏਦਾਂ ਦੇ ਇਸ਼ੂਜ਼ ਜਿਹੜੇ ਆ ਉਹ ਇਲੈਕਸ਼ਨ ਦੇ ਮੌਕੇ ਦੇ ਉੱਤੇ ਉਠਾਉਂਦੇ ਆ ਇਹ ਲੋਕ। ਅਚਾਨਕ ਹੀ SYL ਕਿੱਥੋਂ ਚਿੱਤੇ ਆ ਗਈ ਇਹਨੂੰ ਅਵੇ ਜਟਾਲਾ ਨੂੰ, ਜਦਕਿ ਕੀਤਾ ਸਾਰਾ ਡਰਾਮਾ ਹੀ, ਉਧਰ ਕੁਝ ਨਹੀਂ ਕੀਤਾ। ਥੋੜੇ ਲੋਕ ਆਏ ਤੇ ਹਰਿਆਣੇ ਦੀ ਪੁਲਿਸ ਦੇ 100 ਮੁਲਾਜ਼ਮ ਸੀ ਤੇ ਸ਼ੰਭੂ ਬਾਰਡਰ ਤੇ ਉਹਨਾਂ ਨੇ ਤੈਨੂੰ ਰੁਕਿਆ ਨਹੀਂ ਤੇ ਪੰਜਾਬ ਪੁਲਿਸ ਦੀ ਪੂਰੇ ਬੈਰੀਕੇਡ ਲੱਗੇ ਹੋਏ ਸੀ। ਪੰਜਾਬ ਪੁਲਿਸ ਵਾਲੇ ਨੇ ਇਹਨਾਂ ਨੂੰ ਪੰਜਾਬ 'ਚ ਵੰਡ ਨਹੀਂ ਦਿੱਤਾ ਤੇ ਫਿਰ ਉਹ 4 ਕਹੀਆਂ ਜਿਹੜੀਆਂ ਆ ਉਹ ਡਿਵਾਈਡਰ ਜਿਹਾ ਭੰਨ ਕੇ ਚਲੇ ਗਏ। ਇਹ ਡਰਾਮਾ ਜਿਹਾ ਕੀਤਾ ਕਹਿੰਦੇ। ਇਹ ਡਰਾਮਾ ਵੀ ਕਿਉਂ ਕੀਤਾ ਇਹ ਸਵਾਲ ਤੇ ਮੈਂ ਬਿਲਕੁਲ ਸਪਸ਼ਟ ਕਹਿਣਾ ਚਾਹੁੰਦਾ ਕਿ ਇਹ ਬਿਨਾਂ ਸਲਾਹ ਤੋਂ ਨਹੀਂ ਹੋਇਆ। ਜਿਹੜੀ ਬਾਦਲਾਂ ਦੇ ਨਾਲ ਦੋਸਤੀ ਹੈ ਨਾ, ਪੱਗਵਟ ਭਰਾ ਜਿਹੜੇ ਬਣੇ ਹੋਏ ਆ ਓਮ ਪ੍ਰਕਾਸ਼ ਚਟਾਲਾ ਤੇ ਬਾਦਲ ਸਾਹਿਬ, ਤੇ ਜਾਂਦੇ ਜਾਂਦੇ ਸਰਕਾਰ ਤੋਂ ਜਾ ਰਹੇ ਆ ਅਕਾਲੀ, ਬਾਦਲ ਸਾਹਿਬ ਜਾ ਰਹੇ, ਉਹਨੂੰ ਪਤਾ ਲੱਗ ਗਿਆ। ਉਹ ਜਾਂਦੇ ਜਾਂਦੇ ਇਸ ਇਸ਼ੂ ਨੂੰ ਇਸ ਢੰਗ ਨਾਲ ਮੰਗਾਉਣਾ ਚਾਹੁੰਦੇ ਆ ਵੀ ਆਉਣ ਵਾਲੀ ਸਰਕਾਰ ਦੇ ਸਾਹਮਣੇ ਇੱਕ ਵੱਡੀ ਹਰਡਲ ਖੜੀ ਕਰ ਦਿੱਤੀ ਜਾਏ। ਬਿਲਕੁਲ ਰਲ ਮਿਲ ਕੇ ਇੱਕ ਦੂਜੇ ਨਾਲ ਭਾਈਵਾਲੀ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਡਿਜ਼ਾਈਨ ਕੀਤੀਆਂ ਜਾ ਰਹੀਆਂ। ਸੋ ਪੰਜਾਬ 'ਚ ਆਉਣ ਵਾਲੀ ਨਵੀਂ ਸਰਕਾਰ ਦੇ ਰਸਤੇ 'ਚ ਕੰਢੇ ਵਿਛਾਉਣ ਦੀ ਇੱਕ ਸਾਜ਼ਿਸ਼ ਜਿਹੜੀ ਹੈ ਉਹ ਇਹਦੇ ਵਿੱਚੋਂ ਦਿਖਾਈ ਦੇ ਰਹੀ ਹੈ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਜੋ ਸਾਡੇ ਸਵਾਲ ਹੁੰਦੇ ਨੇ ਉਹਨਾਂ ਤੇ ਤੁਸੀਂ ਕਰਦੇ ਹੋ ਟਿੱਪਣੀ, ਬਹੁਤ ਬਹੁਤ ਥੈਂਕ ਯੂ। ਸ਼ੁਕਰੀਆ ਜੀ। ਅਤੇ ਸਰੋਤੇ ਇਹ ਸਨ ਸਾਡੇ ਨਾਲ ਜੁੜੇ ਹੋਏ ਸੁਸ਼ੀਲ ਦਸਾਂਝ ਜੀ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਤੇ ਅਗਲੇ ਬੁਲਟਨ ਦੇ ਵਿੱਚ ਮਿਲਾਂਗੇ ਜੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।